Pakistan ran terror camps in major cities, Jaishankar. Show me any country in this day and age that has pursued the kind of policies Pakistan has against its neighbor. ਫੌਜ ਪਾਕਿਸਤਾਨ ਦੀ ਔਰ ਉਹਨਾਂ ਦੀ ਸਟੇਟ ਉਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਨੇ ਐਂਡ ਸੀਕ ਟੂ ਨਾਰਮਲਾਈਜ਼ ਇਟ ਐਜ਼ ਦੋ ਇਟ ਵਰ देयर ਰਾਈਟ ਕਿ ਉਹ ਦਹਿਸ਼ਤਗਰਦੀ ਕਰਾਉਣਾ ਇਵੇਂ ਸਮਝਦੇ ਨੇ ਜਿਵੇਂ ਉਹਨਾਂ ਦਾ ਹੱਕ ਹੋਏ। ਹੁਣ ਜਿਹੜਾ ਸਭ ਤੋਂ ਵੱਡਾ ਖੁਦ ਦਹਿਸ਼ਤਗਰਦ ਹੈ, ਹੁਣ ਇਹ ਇਸ ਕਿਸਮ ਦਾ ਚਾਰਜ ਇਸ ਲਈ ਲਾ ਰਹੇ ਨੇ ਕਿਉਂਕਿ ਅਗੇਨ ਇਹਨਾਂ ਨੂੰ ਰਿਪੀਟਡਲੀ ਆਪਰੇਸ਼ਨ ਸੰਦੂਰ ਬੜੀ ਬੁਰੀ ਤਰ੍ਹਾਂ ਹੌਂਟ ਕਰ ਰਿਹਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਾਕਮਾਂ ਦੇ ਮਨਾਂ ਵਿੱਚ ਪਾਕਿਸਤਾਨ ਲਈ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਹੈ। ਯੂਰਪ ਦੇ ਦੌਰੇ ਤੇ ਇੱਕ ਭਾਸ਼ਣ ਵਿੱਚ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਦੇ ਹਰ ਸ਼ਹਿਰ ਵਿੱਚ ਦਹਿਸ਼ਤਗਰਦੀ ਦੀ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਂਦੀ ਹੈ ਔਰ ਦੂਸਰੇ ਪਾਸੇ 에ਅਰ ਫੋਰਸ ਦਾ ਮੁਖੀ ਆਪਰੇਸ਼ਨ ਸੰਦੂਰ ਨੂੰ ਅਜੇ ਤੱਕ ਵੀ ਇੱਕ ਕਾਮਯਾਬ ਆਪਰੇਸ਼ਨ ਜਿਹੜਾ ਹੈ ਉਹ ਦੱਸ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪਾਕਿਸਤਾਨ ਦੀ ਕਾਇਮੀ ਦੀ ਮੁਹਿੰਮ ਚੱਲ ਰਹੀ ਸੀ, ਭਾਰਤ ਵਿਚਲੇ ਮੁਸਲਮਾਨਾਂ ਦਾ ਇੱਕ ਵੱਡਾ ਗਰੁੱਪ ਜਿਹੜਾ ਉਸ ਵੇਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਦੂਸਰੇ ਸੋ ਕਾਲਡ ਸੈਕੂਲਰ ਮੁਸਲਮਾਨ ਲੀਡਰਾਂ ਦੀ ਗ੍ਰਿਫਤ ਵਿੱਚ ਸੀ, ਉਹਨਾਂ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਇਹ ਕਿਹਾ ਸੀ ਕਿ ਤੁਸੀਂ ਹੁਣ ਪਾਕਿਸਤਾਨ ਦਾ ਵਿਰੋਧ ਕਰ ਰਹੇ ਹੋ, ਪਰ ਇੱਕ ਵਕਤ ਆਏਗਾ ਜੇ ਤੁਸੀਂ ਪਾਕਿਸਤਾਨ ਦਾ ਹਿੱਸਾ ਨਾ ਬਣੇ ਤੇ ਤੁਹਾਨੂੰ ਗਲੀ ਦੇ ਹਰ ਮੋੜ ਦੇ ਉੱਤੇ ਇਹ ਪ੍ਰੂਵ ਕਰਨਾ ਪਏਗਾ ਕਿ ਤੁਸੀਂ ਪੈਟਰੀਓਟਿਕ ਹੋ, ਤੁਸੀਂ ਦੇਸ਼ ਭਗਤ ਹੋ। ਔਰ ਅੱਜ ਭਾਰਤ ਦੇ ਆਲਮੋਸਟ 22 ਕਰੋੜ ਦੇ ਕਰੀਬ ਮੁਸਲਮਾਨਾਂ ਦਾ ਕੀ ਹਾਲ ਹੈ, ਕਿਵੇਂ ਉਹਨਾਂ ਨੂੰ ਡੀਫਰੈਂਚਾਈਜ਼ ਕੀਤਾ ਜਾ ਰਿਹਾ ਹੈ, ਕਿਵੇਂ ਕੱਲਾ ਬਾਬਰੀ ਮਸਜਿਦ ਦੀ ਗੱਲ ਨਹੀਂ ਹੈ, ਕਿਸ ਲੈਵਲ ਤੇ ਆ। 2 ਦਿਨ ਪਹਿਲੇ ਜਿਹੜਾ ਦਿੱਲੀ ਦੇ ਵਿੱਚ ਤੁਰਕਮਾਨ ਗੇਟ ਦੇ ਨੇੜੇ, ਉਹੀ ਤੁਰਕਮਾਨ ਜਿੱਥੇ ਕਦੇ ਐਮਰਜੈਂਸੀ ਦੇ ਦੌਰਾਨ ਸੰਜੇ ਗਾਂਧੀ ਔਰ ਜਗਮੋਹਨ ਜਿਹੜਾ ਬਾਅਦ 'ਚ ਜੰਮੂ ਕਸ਼ਮੀਰ ਦਾ ਗਵਰਨਰ ਵੀ ਰਿਹਾ ਔਰ ਕਸ਼ਮੀਰੀ ਪੰਡਤਾਂ ਦੀ ਜਿਹੜੀ ਮਾਈਗ੍ਰੇਸ਼ਨ ਹੈ ਉਹ ਖੁਦ ਉਹਨੇ ਕਰਵਾਈ, ਉਹਨੇ ਤੁਰਕਮਾਨ ਗੇਟ 'ਚ ਐਮਰਜੈਂਸੀ ਦੇ ਦੌਰਾਨ ਬਹੁਤ ਸਾਰੇ ਮੁਸਲਮਾਨਾਂ ਦੇ ਕਾਰੋਬਾਰ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਸੀ। ਔਰ ਹੁਣ 3 ਦਿਨ ਪਹਿਲਾਂ ਜੀ ਕੋਰਟ ਆਰਡਰ ਹੈ ਕਿ ਫਲਾਣੀ ਜਿਹੜਾ ਹੈ ਇਲੀਗਲ ਕੰਸਟਰਕਸ਼ਨ ਹਟਾਉਣੀ ਹੈ। ਸਵੇਰ ਦੇ 1:30 ਵਜੇ ਉਹਨਾਂ ਨੇ ਔਰਤਾਂ, ਬੱਚੇ, ਟੀਅਰ ਗੈਸ, ਬੁਲੇਟ, ਦੂਜੀਆਂ ਤੀਜੀਆਂ ਉਹ ਸਾਰੀਆਂ ਇਸਤੇਮਾਲ ਕੀਤੀਆਂ ਔਰ ਈਵਨ ਜਿਹੜਾ ਉਹ ਮਸਜਿਦ ਦੇ ਨਾਲ ਲੱਗਦਾ ਵੀ ਔਰ ਮਸਜਿਦ ਦੀ ਪ੍ਰਾਪਰਟੀ ਨੂੰ ਵੀ ਉਹਨਾਂ ਨੇ ਬਿਲਕੁਲ ਜਿਹੜਾ ਉਹ ਬੁਲਡੋਜ਼ ਕੀਤਾ ਮਿਡਨਾਈਟ ਪਾਸ ਅਰਲੀ ਮਾਰਨਿੰਗ ਆਵਰਸ। ਯੂਪੀ ਦਾ ਇੱਕ MLA ਨੇ ਅੱਜ ਵੀ ਦੀ ਖਬਰ ਹੈ, ਉਹਨੇ ਕਿਹਾ ਮੈਨੂੰ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ। ਇਲੈਕਟਡ ਹੈ, ਉਹਦੇ ਹਲਕੇ 'ਚ ਵੱਡੀ ਗਿਣਤੀ 'ਚ ਮੁਸਲਮਾਨ ਰਹਿੰਦੇ ਨੇ। ਉਹ ਕਹਿੰਦਾ ਨਾ ਮੈਂ ਇਹਨਾਂ ਦੇ ਦੁੱਖ 'ਚ ਜਾਵਾਂ ਨਾ ਸੁੱਖ 'ਚ ਜਾਵਾਂ, ਮੈਨੂੰ ਇਹਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ, ਮੈਂ ਇਹਨਾਂ ਨੂੰ ਨਫ਼ਰਤ ਕਰਦਾ। BJP ਨੇ ਕਿਹਾ ਜੀ ਇਹ ਇਹਦੇ ਇੰਡੀਵਿਜੂਅਲ ਵਿਚਾਰ ਨੇ, ਇਹਦੇ ਵਿਅਕਤੀਗਤ। ਸੋ ਇਸ ਲੈਵਲ ਦੀ ਨਫ਼ਰਤ ਈਵਨ 5 ਸਾਲ ਪਹਿਲਾਂ ਦੇ ਸੋ ਕਾਲਡ ਦਿੱਲੀ ਰਾਇਟਸ ਦੇ ਨਾਂ ਥੱਲੇ ਹੁਣ ਖਾਲਿਦ ਉਮਰ ਜਿਸ ਦੇ ਲਈ ਨਿਊਯਾਰਕ ਦੇ ਮੇਅਰ ਨੇ ਆਵਾਜ਼ ਚੁੱਕੀ, 8 ਕਾਂਗਰਸਮੈਨਾਂ ਤੇ ਸੈਨੇਟਰਾਂ ਨੇ ਲਿਖਿਆ, 5 ਸਾਲ ਬਾਅਦ ਵੀ ਸੁਪਰੀਮ ਕੋਰਟ ਨੇ ਉਹਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ, ਜਦੋਂ ਕਿ ਉੱਥੇ ਵੱਡੇ ਵੱਡੇ ਰੇਪਿਸਟ ਬਾਹਰ ਨੇ। ਸੌਦਾ ਸਾਧ ਫਰੋਡੀਆ ਜਿਹੜਾ ਕਨਵਿਕਟਡ ਹੈ, ਉਮਰ ਕੈਦ ਜਿਹੜੀ ਹੈ ਮਰਡਰ ਔਰ ਰੇਪ ਦੇ ਥੱਲੇ ਹੈ, ਉਹ 15ਵੀਂ ਵਾਰੀ ਪੈਰੋਲ ਦੇ 40 ਦਿਨਾਂ ਦੀ ਪੈਰੋਲ ਹੈ, ਜੇ ਪਿਛਲੇ ਹਫਤੇ ਉਹ ਫੇਰ ਉਹਨੂੰ ਛੱਡਿਆ। ਸੋ ਕੁੱਲ ਮਿਲਾ ਕੇ ਜਿਹੜੀ ਕਾਇਦੇ ਆਜ਼ਮ ਦੀ ਵਿਜ਼ਡਮ ਸੀ ਉਹ ਸਾਹਮਣੇ, ਔਰ ਸਿੱਖ ਲੀਡਰਾਂ ਨੂੰ ਵੀ ਕਾਸ਼ ਇਹ ਗੱਲ ਸਮਝ ਆ ਜਾਂਦੀ, ਜਿਹਦੇ 'ਚ ਉਹਨਾਂ ਨੇ ਸਿੱਖ ਲੀਡਰਾਂ ਨੂੰ ਵੀ ਸੰਬੋਧਿਤ ਹੁੰਦਿਆਂ ਇਹੀ ਕਿਹਾ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਸਿਆਸੀ ਅਨਾੜੀ ਨੇ। They have seen Hindus as the co-slaves, but when they will see them as the rulers, they will see their true face when Hindus will be the masters and Sikhs will be the slaves. ਕਿ ਸਹਿ ਗੁਲਾਮ ਦੇ ਤੌਰ ਤੇ ਦੇਖਿਆ, ਜਦੋਂ ਪਾਵਰ ਇਹਨਾਂ ਦੇ ਕੋਲ ਆਏਗੀ ਸਿੱਖ ਗੁਲਾਮ ਹੋਣਗੇ ਔਰ ਫਿਰ ਇਹਨਾਂ ਦਾ ਅਸਲੀ ਚਿਹਰਾ ਤੁਹਾਨੂੰ ਨਜ਼ਰ ਆਏਗਾ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਭਾਰਤ ਨੂੰ ਅਮਰੀਕਾ ਨੇ ਬੁਰੀ ਤਰ੍ਹਾਂ ਝੰਬਿਆ।
ਚਾਈਨਾ 2020 ਚ ਗਲਵਾਨ ਚ ਵੀ ਔਰ ਹੁਣ ਆਪਰੇਸ਼ਨ ਸੰਦੂਰ ਦੇ ਦੌਰਾਨ ਇਹਨਾਂ ਦੇ ਖੌਤੀ ਚਾਈਨਾ ਪਾਕਿਸਤਾਨ ਦੀ ਜੁਆਇੰਟ ਜਿਹੜੀ ਉਹਨਾਂ ਦੀ ਭਾਵੇਂ ਆਬਜ਼ਰਵੇਸ਼ਨ ਜਾਂ ਸੈਟੇਲਾਈਟ ਜਾਂ ਉਹਨਾਂ ਦੀ ਇੰਟੈਲੀਜੈਂਸ ਲੈ ਔਰ ਪਾਕਿਸਤਾਨੀ 에ਅਰ ਫੋਰਸ ਔਰ ਉਹਨਾਂ ਦੀ ਬਹਾਦਰੀ ਕਾਬਲੀਅਤ ਇੰਡੀਆ ਨੂੰ ਜਿਹੜਾ ਉਹਨਾਂ ਨੇ ਬਿਲਕੁਲ ਸਕੇਅਰਲੀ ਬੀਟਨ ਜਿਹੜਾ ਲਫ਼ਜ਼ ਮੈਂ ਇਸਤੇਮਾਲ ਕਰਦਾ ਬਾਰ-ਬਾਰ। ਹੁਣ ਚਾਹੀਦਾ ਇਹ ਹੈ ਜੇ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਤਅੱਸਬ ਨਾ ਹੋਏ, ਪਾਕਿਸਤਾਨ ਨੂੰ ਦੋਸਤ ਬਣਾਉਣਾ ਕਿੰਨਾ ਕੁ ਔਖਾ ਹੈ। ਪਾਕਿਸਤਾਨ ਭਾਰਤ ਦਾ ਗੇਟਵੇ ਹੈ ਹੁਣ, ਕਿਉਂਕਿ ਜੇ ਲੈਂਡ ਰਾਊਟ ਹੈ ਸੈਂਟਰਲ ਏਸ਼ੀਆ, ਯੂਰਪ, ਤੁਸੀਂ ਜਦੋਂ ਮੰਨ ਹੀ ਲਓ ਕਿ ਵੀ ਅਸੀਂ ਕਰਨਾ ਇੰਪਰੂਵ, ਤੇ ਕੋਈ ਵੀ ਹੁਣ ਚੀਨ ਨੇ ਆਪਣੇ ਕਿੰਨੇ ਨੇਬਰਸ ਦੇ ਨਾਲ, ਇੱਕ ਅੱਧੇ ਦੇ ਨਾਲ ਜਾਪਾਨ ਨਾਲ ਕੁਛ ਆਈਲੈਂਡ ਨੂੰ ਲੈ ਕੇ ਟੈਨਸ਼ਨ ਹੈ, ਅਦਰਵਾਈਜ਼ ਉਹਨਾਂ ਨੇ ਸਮੇਤ ਰਸ਼ੀਆ ਦੇ ਜਿੰਨੇ ਗਵਾਂਢੀ ਮੁਲਕ ਸੀ 8-10 ਉਹਨਾਂ ਦੇ ਨਾਲ ਉਹਨਾਂ ਨੇ ਰਿਲੇਸ਼ਨਸ ਨਾਰਮਲ ਕਰ ਲਏ। ਵੱਡਾਪਨ ਹੁੰਦਾ ਕੁਛ ਲੈ ਦੇ ਕੇ ਕਰਨਾ। ਸਿੱਖਾਂ ਵਰਗੀ ਕੌਮ ਜਿਹੜੀ ਹਮੇਸ਼ਾ ਹੀ ਉਸ ਧਰਤੀ ਦੇ ਲਈ ਸੱਚ ਹੱਕ ਇਨਸਾਫ ਦੇ ਲਈ ਜੂਝਣ ਵਾਲੀ ਹੈ, ਕਿੰਨਾ ਔਖਾ ਸੀ ਸਿੱਖਾਂ ਨੂੰ ਪਤਿਆ ਕੇ ਨਾਲ ਰੱਖਣਾ। ਪਤਿਆ ਕੇ ਲਫ਼ਜ਼ ਵੀ ਮੈਂ ਜਾਣ ਕੇ ਸ਼ਾਮਲ ਕਰ ਰਿਹਾ ਵੀ ਤੁਸੀਂ ਪੰਜਾਬ ਨੂੰ ਉਹਦੇ ਪ੍ਰੋਪਰ ਹੱਕ ਦਿੰਦੇ, ਹਿੱਤ ਦਿੰਦੇ, ਸਿੱਖਾਂ ਦੇ ਨਾਲ ਉਹਨਾਂ ਨੂੰ ਇੱਕ ਬਰਾਬਰੀ ਦਾ ਉਹਨਾਂ ਨਾਲ ਸਲੂਕ ਕਰਦੇ। ਉਹਨਾਂ ਨੇ ਤਾਂ ਤੁਹਾਡੀ ਸਾਰੇ ਮੁਲਕ ਦੀ ਗਰੀਬੀ ਕੱਢੀ ਹੈ, ਭੁੱਖ ਨੰਗ ਕੱਢੀ ਹੈ। ਤੁਹਾਨੂੰ ਡਿਫੈਂਡ ਕਰਨ ਦੇ ਲਈ ਹਮੇਸ਼ਾ ਉਹ ਅੱਗੇ ਰਹੇ ਨੇ ਉਸ ਧਰਤੀ ਦੇ ਹਿੱਤਾਂ ਦੇ ਲਈ। ਲੇਕਿਨ ਕਿਉਂਕਿ ਨਾ ਇਹਨਾਂ ਨੇ ਸਿੱਖਾਂ ਨੂੰ ਕਦੇ ਐਕਸੈਪਟ ਕੀਤਾ, ਨਾ ਮੁਸਲਮਾਨਾਂ ਨੂੰ ਕੀਤਾ, ਉਹ ਭਰੀ ਹੋਈ ਨਫ਼ਰਤ, ਉਹ ਬ੍ਰਾਹਮਣਵਾਦ, ਉਹ ਮਨੂਵਾਦ, ਉਹ ਹਿੰਦੂਤਵਾ ਉਹਨਾਂ ਨੂੰ ਬਹਿਣ। ਹੁਣ ਇੰਨੀ ਹਿਊਮਿਲੇਸ਼ਨ ਅਮਰੀਕਾ ਤੋਂ ਰੋਜ਼ ਲੈ ਰਹੇ ਨੇ। ਚਾਰ ਚਫੇਰੇ ਸਾਰੇ ਭਾਰਤ ਦੇ ਜਿੰਨਾ ਇਹਨਾਂ ਦਾ ਆਪਣਾ ਨੇਬਰਹੁੱਡ ਹੈ, ਆ ਬੰਗਲਾਦੇਸ਼ ਇਹਨਾਂ ਦੇ ਹੱਥੋਂ ਨਿਕਲ ਗਿਆ, ਸ੍ਰੀਲੰਕਾ 'ਚ ਕੀ ਆ, ਨੇਪਾਲ ਵਰਗਾ ਮੁਲਕ ਵੀ ਜਿਨ੍ਹਾਂ ਨੇ ਆਪਣੀ ਕਰੰਸੀ ਦੇ ਉੱਤੇ ਉਹ ਨਕਸ਼ਾ ਛਾਪਿਆ ਜਿਹਦੇ 'ਚ ਭਾਰਤ ਦੀ ਟੈਰੀਟਰੀ ਨੂੰ ਵੀ ਉਹ ਕਹਿੰਦੇ ਨੇ ਸਾਡੀ ਹੈ, ਉੱਤਰਾਖੰਡ ਦੇ ਵਿੱਚ ਜਿਹੜੀ ਪੈਂਦੀ ਹੈ। ਹੁਣ ਐਸ ਜੈ ਸ਼ੰਕਰ ਕ੍ਰੋਨਿਕਲੀ ਕਨਸਟੀਪੇਟਡ ਐਂਡ ਵਿਦ ਪੈਪਟਿਕ ਅਲਸਰ ਅੱਜ ਕੱਲ ਯੂਰਪ ਦੇ ਦੌਰੇ ਤੇ ਅਸੀਂ ਆਲਰੇਡੀ ਜ਼ਿਕਰ ਕੀਤਾ। ਹੁਣ ਉੱਥੇ ਜਦੋਂ ਵਿਦਨ ਆਪਣੀ ਕਮਿਊਨਿਟੀ ਦੇ ਜਾਂਦੇ ਨੇ, ਇਹਨਾਂ ਵਿਚਲੀ ਜਿਹੜੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਹੈ, ਪਾਕਿਸਤਾਨ ਦੇ ਖਿਲਾਫ, ਉਹ ਸਾਹਮਣੇ ਹੁਣ ਇਹਨਾਂ ਦਾ ਹੈਡਲਾਈਨ ਹੀ ਇਹ ਹੈ, ਪਾਕਿਸਤਾਨ ਰੈਨ ਟੈਰਰ ਕੈਂਪਸ ਇਨ ਮੇਜਰ ਸਿਟੀਜ਼ ਜੈ ਸ਼ੰਕਰ। ਹੁਣ ਉਹ ਕਹਿ ਰਿਹਾ, ਉਹ ਉਸ ਕਰਾਊਡ ਨੂੰ ਸੰਬੋਧਨ ਕਰਦੇ ਆ ਕਿ ਵੀ ਐਡਰੈਸਿੰਗ ਐਨ ਇੰਟਰੈਕਸ਼ਨ ਵਿਦ ਇੰਡੀਅਨ ਕਮਿਊਨਿਟੀ ਇਨ ਲਗਜ਼ਮਬਰਗ, ਜੈ ਸ਼ੰਕਰ ਸੈਡ Pakistan's approach towards its neighbor India was an exception in today's world. ਫਿਰ ਉਹ ਕੀ ਕਹਿੰਦਾ, show me any country in this day and age that has pursued the kind of policies Pakistan has against its neighbor. ਕੋਈ ਇੱਕ ਮੈਨੂੰ ਮੁਲਕ ਦਿਖਾਓ ਜਿਹੜਾ ਆਪਣੇ ਗਵਾਂਢੀਆਂ ਦੇ ਖਿਲਾਫ ਇੱਦਾਂ ਦੀ ਨੀਤੀ ਹੋਈ ਜਿਵੇਂ ਪਾਕਿਸਤਾਨ ਇੰਡੀਆ ਲਈ ਕਰਦਾ ਹੈ। For decades there have been training camps, ਕਈ ਦਹਾਈਆਂ ਤੋਂ ਪਾਕਿਸਤਾਨ ਨੇ ਟ੍ਰੇਨਿੰਗ ਕੈਂਪ ਜਿਹੜੇ ਨੇ ਉਹ ਨੇ, ਨਾਟ ਸੀਕ੍ਰੇਟ ਕੈਂਪਸ ਬਟ ਓਪਨ ਵਨਸ ਇਨ ਮੇਜਰ ਪਾਕਿਸਤਾਨ ਸਿਟੀਜ਼। ਕੋਈ ਲੁਕ ਛਿਪ ਕੇ ਨਹੀਂ, ਓਪਨਲੀ ਪਾਕਿਸਤਾਨ ਦੇ ਸਾਰੇ ਵੱਡੇ, ਵੇਅਰ ਦਾ ਸਟੇਟ ਐਂਡ ਦਾ ਮਿਲਟਰੀ ਸਪੋਰਟ ਟੈਰਰਿਜ਼ਮ। ਫੌਜ ਪਾਕਿਸਤਾਨ ਦੀ ਔਰ ਉਹਨਾਂ ਦੀ ਸਟੇਟ ਉਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਨੇ ਐਂਡ ਸੀਕ ਟੂ ਨਾਰਮਲਾਈਜ਼ ਇਟ ਐਜ਼ ਦੋ ਇਟ ਵਰ ਦੇਅਰ ਰਾਈਟ, ਕਿ ਉਹ ਦਹਿਸ਼ਤਗਰਦੀ ਕਰਾਉਣਾ ਇਵੇਂ ਸਮਝਦੇ ਨੇ ਜਿਵੇਂ ਉਹਨਾਂ ਦਾ ਹੱਕ ਹੋਏ। ਔਰ ਇਹ ਉਹਨੇ ਕਿਹਾ ਵੀ ਇਹ ਜਿਹੜੀ ਰਿਐਲਿਟੀ ਹੈ ਇਹ ਸਾਡੇ ਸਾਹਮਣੇ ਹੈ ਕਿ ਭਾਈ ਕਿਵੇਂ ਜਿਹੜੀ ਹੈ ਇੰਡੀਆ ਨੇ ਫਿਰ ਜਿਹੜੀ ਹੈ ਟੈਰਰ ਇਨਫਰਾਸਟਰਕਚਰ ਅਕਰੋਸ ਦਾ ਬਾਰਡਰ ਉਹਦੇ 'ਤੇ ਆਪਰੇਸ਼ਨ ਸੰਦੂਰ ਵੇਲੇ ਅਟੈਕ ਕੀਤਾ, ਪਰ ਦੁਨੀਆ ਦੇ ਮੁਲਕਾਂ ਨੇ ਸਾਡੀ ਗੱਲ ਨੂੰ ਨਹੀਂ ਸੁਣਿਆ। ਇਹ ਹੁਣ ਮੰਨਣ ਲੱਗ ਗਏ ਨੇ ਕਿ ਵੀ ਉਹਨਾਂ ਦੀ ਦੂਜੀ ਤਾਂ ਆਪੋਜੀਸ਼ਨ ਦਾ ਖੁਦ ਕਹਿੰਦੇ ਵੀ ਇੱਕ ਵੀ ਮੁਲਕ ਸਾਡੇ ਨਾਲ ਨਹੀਂ ਖਲੋਤਾ। ਬਿਲਕੁਲ। ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਵੀ ਜਿਸ ਮੁਲਕ ਨੇ ਫੌਜ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਏ, ਜਿਹੜਾ ਮੁਲਕ ਅਫਗਾਨਿਸਤਾਨ ਦੀ ਤਾਲਿਬਾਨ ਰਜੀਮ 'ਚ ਬੈਠੇ ਜਿਹੜੇ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਪਾਕਿਸਤਾਨ 'ਚ ਦਹਿਸ਼ਤਗਰਦੀ ਕਰ ਉਹਨਾਂ ਨੂੰ ਲਗਾਤਾਰ ਫੰਡ ਕੀਤਾ ਹੋਏ, ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਬਲੋਚਿਸਤਾਨ 'ਚ ਜਿਸ ਲੈਵਲ ਦੀ ਦਹਿਸ਼ਤਗਰਦੀ ਜਿਹੜਾ ਇਹ ਮੁਲਕ ਕਰਵਾ ਰਿਹਾ ਹੋਏ, ਜਿਨ੍ਹਾਂ ਦਾ ਨੇਵਲ ਦਾ ਸਰਵਿੰਗ ਹਾਇਰ ਲੈਵਲ ਕੁਲਭੂਸ਼ਣ ਯਾਦਵ
ਉਹਨੇ ਹੰਡਰਡਸ ਆਫ ਸੇਫ ਹਾਊਸਿਸ ਔਰ ਦਹਿਸ਼ਤਗਰਦੀ ਵਾਲੇ ਲੋਕ ਤਿਆਰ ਕੀਤੇ ਹੋਣ। ਲਗਾਤਾਰਤਾ ਨਾਲ ਜਿਹੜੀ ਪਾਕਿਸਤਾਨ ਦੇ ਈਵਨ ਆਮ ਸ਼ਹਿਰਾਂ 'ਚ ਮਸੀਤਾਂ 'ਚ ਬੌਂਬ ਬਲਾਸਟ ਗਰੀਬ ਲੋਕਾਂ ਨੂੰ ਭੇਜ ਕੇ ਜਿਹੜਾ ਕਿੰਨੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸੜ ਰਹੇ ਨੇ ਜਿਹੜੇ ਫੜੇ ਗਏ ਇਸ ਕੰਮ 'ਚ। ਹੁਣ ਜਿਹੜਾ ਸਭ ਤੋਂ ਵੱਡਾ ਖੁਦ ਦਹਿਸ਼ਤਗਰਦ ਹੈ ਔਰ ਸ੍ਰੀਲੰਕਾ 'ਚ ਕਿਵੇਂ ਇਹਨਾਂ ਨੇ ਲਿਟੇ ਨੂੰ ਸਪੋਰਟ ਕੀਤਾ। ਹੁਣ ਇਹ ਇਸ ਕਿਸਮ ਦਾ ਚਾਰਜ ਇਸ ਲਈ ਲਾ ਰਹੇ ਨੇ ਕਿਉਂਕਿ ਅਗੇਨ ਇਹਨਾਂ ਨੂੰ ਰਿਪੀਟਡਲੀ ਆਪਰੇਸ਼ਨ ਸੰਦੂਰ ਬੜੀ ਬੁਰੀ ਤਰ੍ਹਾਂ ਹੌਂਟ ਕਰ ਰਿਹਾ। ਇੱਕ ਹੁੰਦਾ ਕਿ ਵੀ ਕਿਉਂਕਿ ਐਕਸਪੋਜ਼ ਹੋਣੇ ਸ਼ੁਰੂ ਹੋ ਗਏ ਹੌਲੀ ਖਾਸ ਤੌਰ ਤੇ ਜਿਹੜੀ ਫਿਰ ਸੈਨੇਟ ਕਾਂਗਰਸ ਕਮੇਟੀ ਨੇ 500-600 ਸਫ਼ਿਆਂ ਦੀ ਚਾਈਨਾ ਨਾਲ ਸੰਬੰਧਿਤ ਰਿਪੋਰਟ, ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਨੇ ਜਿਹੜਾ ਮਿਲਟਰੀ ਸੁਪੀਰੀਅਰਿਟੀ ਪ੍ਰੂਵ ਕੀਤੀ ਔਰ ਇਸ ਸਾਰੇ ਦੇ ਚੱਲਦਿਆਂ ਇਹਨਾਂ ਦੇ ਕੋਲ ਕੋਈ ਐਸੀ ਦਲੀਲ ਨਹੀਂ ਬਚੀ ਜਿਹਦੇ ਥੱਲੇ ਇਹ ਕਹਿ ਸਕਣ। ਹੁਣ ਜਦੋਂ ਅਸੀਂ ਇਹ ਕਹਿੰਦੇ ਆ ਕਿ ਜੀ ਪਾਕਿਸਤਾਨ ਦੇ ਔਰ ਚਾਈਨਾ ਦੇ ਬਣੇ JF ਥੰਡਰ ਫਾਈਟਰ ਪਲੇਨ ਜਿਹੜੇ ਨੇ ਉਹ ਫਲਾਂ ਮੁਲਕ ਵੀ ਲੈ ਰਿਹਾ, ਫਲਾਂ ਵੀ ਲੈ ਰਿਹਾ, ਬੰਗਲਾਦੇਸ਼ ਨੇ ਵੀ ਇੰਟਰਸਟ ਸ਼ੋ ਕੀਤਾ। ਸੋ ਜ਼ਾਹਰ ਹੈ ਸਭ ਕੁਝ ਆਪਰੇਸ਼ਨ ਸੰਦੂਰ ਨਾਲ ਜੁੜਦਾ ਹੈ। ਲੇਕਿਨ ਇਹਨਾਂ ਦੀ ਬੇਸ਼ਰਮੀ ਦੀ ਹੱਦ ਦੇਖੋ। ਜਿਹੜਾ ਇੰਡੀਅਨ 에ਅਰ ਫੋਰਸ ਦਾ ਜਾਲੀ ਜਿਹੀ ਪੱਗ ਵਾਲਾ ਦਾੜੀ ਕੱਟਾ ਜਿਹੜਾ 에ਅਰ ਫੋਰਸ ਚੀਫ AP ਸਿੰਘ, ਉਹ NCC ਕੈਡਿਟਸ ਨੂੰ ਐਡਰੈਸ ਕਰ ਰਿਹਾ ਔਰ ਉਹਨਾਂ ਨੂੰ ਕਹਿ ਰਿਹਾ ਆਪਰੇਸ਼ਨ ਸੰਦੂਰ ਰੀਇਨਫੋਰਸਡ ਮੈਸੇਜ ਦੈਟ ਪੀਪਲ ਮਸਟ ਕੰਟਰੀਬਿਊਟ ਟੂ ਨੇਸ਼ਨ ਬਿਲਡਿੰਗ। ਹੁਣ ਇਹ ਉਹਨਾਂ ਦੇ ਕੈਡਿਟਸ ਨੂੰ ਐਡਰੈਸ ਕਰਦੇ ਆ, ਇਹ ਕਹਿ ਰਹੇ NCC ਦੇ ਨੈਸ਼ਨਲ ਕੈਡਿਟ ਕਾਰਪਸ ਨੂੰ ਰਿਪਬਲਿਕ ਡੇ ਕੈਂਪ ਦੇ ਉੱਤੇ ਦਿੱਲੀ ਕੈਂਟੋਨਮੈਂਟ ਕਿ ਬਈ ਦੇਖੋ ਤੁਸੀਂ ਬਹੁਤ ਮਦਦ ਕੀਤੀ ਆਪਰੇਸ਼ਨ ਸੰਦੂਰ ਦੇ ਵੇਲੇ। ਇਹ ਸ਼ੋਅ ਕਰਦਾ ਵੀ ਨੇਸ਼ਨ ਕਿਵੇਂ ਟੂਗੈਦਰ ਹੈ। ਤੁਸੀਂ ਜਿਹੜਾ ਸੋ ਵੈਦਰ ਯੂ ਆਰ ਏ ਸੋਲਜਰ ਔਰ ਏ ਮਿਲਟਰੀ ਲੀਡਰ ਇਨ ਯੂਨੀਫਾਰਮ ਔਰ ਏ ਰੈਗੂਲਰ ਸਿਟੀਜ਼ਨ ਗਿਵ ਯੂਰ ਬੈਸਟ ਕੰਟਰੀਬਿਊਟ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ NCC ਨੇ ਕਿਹੜਾ ਮਾਰਕਾ ਮਾਰਿਆ ਜੀ। 4 ਰੋਜ਼ਾ 7, 8, 9, 10 ਮਈ ਨੂੰ ਫੌਜ ਤਾਂ ਮੂਵ ਨਹੀਂ ਹੋਈ, ਗਰਾਊਂਡ ਤੇ ਕੁਝ ਨਹੀਂ ਹੋਇਆ। ਡਰੋਨਸ ਔਰ ਮਿਸਲਸ ਔਰ ਉਸ 'ਚ ਕੋਈ ਰੋਲ ਨਹੀਂ। ਲੇਕਿਨ ਰਿਪੀਟਡਲੀ ਔਰ ਉਹਦਾ ਇਹ ਕਹਿਣਾ ਕਿ ਜੀ ਆਪਰੇਸ਼ਨ ਸੰਦੂਰ ਜਿਹੜਾ ਇੰਡੀਅਨ ਆਰਮਡ ਫੋਰਸਿਸ ਨੇ ਅਰਲੀ ਆਵਰਸ ਮਈ 7 ਤੋਂ ਕੈਰੀ ਕੀਤਾ, ਉਹਨਾਂ ਨੇ ਟੈਰਰ ਹਾਈਡ ਆਊਟ ਪਾਕਿਸਤਾਨ 'ਚ ਔਰ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਕੀਤੇ ਔਰ ਇਹ ਲਾਰਜ ਨੰਬਰ ਆਫ NCC ਕੈਡਿਟਸ assisted in emergency drills, blood donation camps and other civil defense activities during the operation. ਉਹ ਕਿਹੜੇ ਬਲੱਡ ਡੋਨੇਸ਼ਨ, ਕਿਹੜੇ ਸੋਲਜਰ ਤੁਹਾਡੇ ਮਰੇ, ਕਿੱਥੇ ਕਿਹਨੂੰ ਬਲੱਡ ਦੀ ਲੋੜ ਸੀ ਜਿਹੜੀ NCC ਵਾਲਿਆਂ ਨੇ ਆ ਕੇ ਦਿੱਤੀ। ਲੇਕਿਨ ਇਹ ਸਾਰੇ ਨੂੰ ਇਹ ਜਿਉਂਦਾ ਰੱਖ ਰਹੇ ਨੇ, ਰਿਪੀਟਡਲੀ ਇਹਨਾਂ ਤੋਂ ਝੂਠ ਬੁਲਵਾ ਰਹੇ ਨੇ ਔਰ ਉਹਦੀ ਸ਼ਕਲੋਂ ਹੀ ਲੱਗ ਰਿਹਾ ਹੁੰਦਾ ਵੀ ਇੱਕ ਪਾਸੇ ਦੁਨੀਆ ਦੇ ਸਾਰੇ ਹੀ ਸਬੂਤ ਸਾਹਮਣੇ ਨੇ ਵੀ ਤੁਹਾਡਾ ਹਾਲ ਕੀ ਕੀਤਾ ਤੇ ਦੂਸਰੇ ਪਾਸੇ ਤੁਸੀਂ ਇਹ ਉਹੀ ਨੈਰੇਟਿਵ ਹੈ ਚਾਣਕਿਆ ਦਾ ਕਿ ਭਾਈ ਝੂਠ ਬੋਲੋ, ਇੰਨਾ ਵੱਡਾ ਬੋਲੋ, ਬਾਰ-ਬਾਰ ਰਿਪੀਟ ਕਰੋ ਕਿ ਦੁਨੀਆ ਕਹੇ ਵੀ ਇਹ ਝੂਠ ਨਹੀਂ ਹੋ ਸਕਦਾ ਔਰ ਇੱਕ ਤਬਕਾ ਜਿਹੜਾ ਹੈ ਉਹ ਫਿਰ ਤੁਹਾਨੂੰ ਬਿਲੀਵ ਕਰਨਾ ਸ਼ੁਰੂ ਕਰ ਦਿੰਦਾ। ਪਰ ਇਸ ਗੱਲ ਦਾ ਵੀ ਧਿਆਨ ਰਹੇ ਝੂਠ ਤੇ ਝੂਠ ਹੀ ਹੁੰਦਾ ਤੇ ਫਿਰ ਬਾਰ-ਬਾਰ ਝੂਠ ਬੋਲਣ ਵਾਲਾ ਦੁਨੀਆ ਬਿਲੀਵ ਕਰੇ ਜਾਂ ਨਾ ਕਰੇ ਉਹ ਖੁਦ ਨੂੰ ਬਿਲੀਵ ਕਰਨ ਲੱਗ ਜਾਂਦਾ ਵੀ ਇਹ ਸੱਚ ਹੈ ਔਰ ਉਦੋਂ ਉਸ ਦਾ ਫਿਰ ਬੋ ਘਟਾ ਹੋ ਜਾਂਦਾ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਸੋ ਥਾਲੇ ਨਾ ਬ੍ਰੇਕ ਵਿਊਅਰਸ ਤੁਸੀਂ ਸਾਰੇ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।